ਸਮਝਦਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲਾ, ਕਿਸਾਨਾਂ ਨੇ ਉਹ ਵੀ ਘਰੇ ਤੋਰਤਾ ਸੀਗਾ। ਉੱਥੇ ਹੋਰ ਵੀ ਪੱਤਰਕਾਰ ਸੀਗੇ ਜਿਹੜੇ ਘਰੋਂ ਘਰੀ ਤੋਰ ਦਿੱਤੇ ਗਏ ਸੀਗੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕਈ ਵਾਰੀ ਜਿਹੜੇ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਲੋਕ ਆ ਜਿਹੜੇ ਕਿਸਾਨੀ ਦੀ ਅਕਸਰ ਆਲੋਚਨਾ ਕਰਦੇ ਰਹਿੰਦੇ ਔਰ ਆਲੋਚਨਾ ਵੀ ਚਲੋ ਤੁਸੀਂ ਕਿਸਾਨ ਆਗੂਆਂ ਦੀ ਜੋ ਅਪਰੋਚ ਹੈ ਧਰਨੇ ਨੂੰ ਲੈ ਕੇ, ਕਿਸਾਨ ਆਗੂਆਂ ਦੀ ਜੋ ਰਣਨੀਤੀ ਹੈ, ਕਿਸਾਨ ਆਗੂਆਂ ਦੀਆਂ ਜਿਹੜੀਆਂ ਮੰਗਾਂ ਨੇ, ਤੁਸੀਂ ਉਹਨਾਂ ਦੀ ਆਲੋਚਨਾ ਕਰ ਸਕਦੇ ਹੋ। ਪਰ ਤੁਸੀਂ ਇਹ ਥੋੜ੍ਹਾ ਕਹਿ ਸਕਦੇ ਹੋ ਕਿ ਕੋਈ ਬੰਦਾ ਇੱਥੇ ਆ ਕੇ ਕਿਉਂ ਬਹਿ ਗਿਆ। ਅਸੀਂ ਚੌਥਾ ਪਿੱਲਰ ਹੁੰਦਿਆਂ ਹੋਇਆ ਤੁਸੀਂ ਦੇਖੋ ਲੋਕਾਂ ਦੇ ਰਾਈਟ ਕਿਵੇਂ ਸਸਪੈਂਡ ਹੁੰਦੇ ਆ। ਇੱਕ ਮੀਡੀਆ ਕਰਮੀ, ਇੱਕ ਮੀਡੀਆ ਮੁਲਾਜ਼ਮ ਕਹਿ ਲੈਂਦੇ ਆਪਾਂ ਪੰਜਾਬੀ ਦੇ ਵਿੱਚ, ਇੱਕ ਮੀਡੀਆ ਮੁਲਾਜ਼ਮ ਹੈ, ਉਹ ਕਿਸੇ ਨੂੰ ਪ੍ਰੋਟੈਸਟ ਕਰਨ ਤੋਂ ਰੋਕ ਰਿਹਾ ਔਰ ਉਹ ਵੀ ਸਰਕਾਰ ਦਾ ਹੱਥ ਠੋਕਾ ਬਣ ਕੇ, ਚਾਹੇ ਉਹ ਸੀਏਏ ਦੇ ਵਿਰੁੱਧ ਪ੍ਰੋਟੈਸਟ ਕਰ ਰਹੀਆਂ ਬੀਬੀਆਂ ਹੋਣ, ਬਜ਼ੁਰਗ ਬੀਬੀਆਂ ਕੌਮੀ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ, ਚਾਹੇ ਉਹ ਕੋਈ ਕਿਸਾਨ ਹੋਵੇ, ਚਾਹੇ ਉਹ ਕੋਈ ਬੇਰੁਜ਼ਗਾਰ ਯੂਨੀਅਨ ਦੇ ਨੁਮਾਇੰਦੇ ਹੋਣ, ਚਾਹੇ ਉਹ ਕੋਈ ਵੀ ਹੋਵੇ, ਉਹ ਪ੍ਰੋਟੈਸਟ ਕਰਨ ਤੋਂ ਰੋਕ ਰਿਹਾ ਕਿ ਹਾਂ, ਹਾਂ ਤੁਸੀਂ ਪ੍ਰੋਟੈਸਟ ਕਿਉਂ ਕਰ ਰਹੇ ਹੋ? ਉਹ ਆਪਣੇ ਫਰਜ਼ ਦੇ ਵਿਰੁੱਧ ਹੀ ਜਾ ਰਿਹਾ ਹੈ, ਸਿੱਧੇ ਜਾਂ ਸਿੱਧੇ ਤਰੀਕੇ ਨਾਲ, ਚਾਹੇ ਉਹਨੂੰ ਪਤਾ ਹੈ, ਚਾਹੇ ਨਹੀਂ ਪਤਾ। ਜੇਕਰ ਉਹਨੂੰ ਨਹੀਂ ਪਤਾ ਤਾਂ ਬਹੁਤ ਦੁੱਖ ਦੀ ਗੱਲ ਹੈ, ਪਰ ਜੇਕਰ ਉਹਨੂੰ ਪਤਾ ਹੈ, ਉਹਨੇ ਪੜ੍ਹੀ ਹੈ ਪੱਤਰਕਾਰਤਾ, ਉਹਨੇ ਪੜ੍ਹੀ ਹੈ, ਪੜ੍ਹਾਈ ਕੀਤੀ ਹੈ, ਤਾਂ ਉਸ ਤੋਂ ਵੀ ਵੱਡੇ ਦੁਖਾਂਤ ਦੀ ਗੱਲ ਹੈ ਕਿ ਉਹ ਬੰਦਾ ਖੁਦ ਇਹਨਾਂ ਮਾਮਲਿਆਂ ਦੇ ਵਿੱਚ ਲੋਕਾਂ ਦੇ ਰਾਈਟ ਨੂੰ ਦਰੜ ਰਿਹਾ ਹੈ। ਹੁਣ ਮੰਨ ਲਓ ਕੋਈ ਵੀ ਪੱਤਰਕਾਰ ਹੈ, ਉਹ ਜੇ ਇਹ ਪੁੱਛੇ ਆ ਕੇ ਕਿ ਹਾਂਜੀ ਤੁਸੀਂ ਦੱਸੋ ਮੰਗਾਂ ਕੀ ਹੈ, ਗੱਲ ਜਾਇਜ਼ ਹੈ। ਉਹ ਇਹ ਕਵੇ ਕਿ ਹਾਂਜੀ ਜੇਕਰ ਸਰਕਾਰ ਨੇ ਨਹੀਂ ਆਹ ਕੀਤਾ ਤਾਂ ਤੁਸੀਂ ਕੀ ਕਰ ਸਕਦੇ ਹੋ, ਸਵਾਲ ਜਾਇਜ਼ ਹੈ। ਪਰ ਜੇਕਰ ਉਹ ਇਹ ਪੁੱਛੇ ਕਿ ਤੁਸੀਂ ਪ੍ਰੋਟੈਸਟ ਕਿਉਂ ਕਰ ਰਹੇ ਹੋ, ਤੁਸੀਂ ਸੜਕਾਂ ਕਿਉਂ ਰੋਕੀਆਂ, ਇਹ ਰੋਕਣੀਆਂ ਨਹੀਂ ਚਾਹੀਦੀਆਂ ਤੁਹਾਨੂੰ, ਉਹ ਸਰਕਾਰ ਦਾ ਹੱਥ ਠੋਕਾ ਹੈ। ਉਹ ਇੱਕ ਕਿਸਾਨ ਨੂੰ ਨਹੀਂ ਸਵਾਲ ਕਰ ਰਿਹਾ, ਬਲਕਿ ਉਹ ਇੱਕ ਵਿਅਕਤੀ ਵਿਸ਼ੇਸ਼ ਦੀ ਆਜ਼ਾਦੀ ਨੂੰ ਦੜ ਰਿਹਾ, ਉਹਨੂੰ ਮਿੱਧ ਰਿਹਾ, ਉਹਦਾ ਘਾਣ ਕਰ ਰਿਹਾ ਉਹ। ਜੇਕਰ ਅਸੀਂ ਕਿਸੇ ਨੂੰ ਰੋਕਦੇ ਹਾਂ ਨਾ ਕਿ ਤੂੰ ਭਾਈ ਇਹ ਪ੍ਰੋਟੈਸਟ ਕਿਉਂ ਕਰ ਰਿਹਾ, ਤਾਂ ਆਪਾਂ ਉਸ ਵਿਅਕਤੀ ਵਿਸ਼ੇਸ਼ ਦੀ ਆਜ਼ਾਦੀ ਨੂੰ ਖਤਮ ਕਰ ਰਹੇ ਹਾਂ। ਤਾਂ ਕਈ ਉੱਥੇ ਉਹ ਜਿਹੇ ਵੀ ਸੀਗੇ। ਹਾਂ, ਬਹੁਤ ਵਾਰ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਕਿਸਾਨਾਂ ਦੇ ਵਿੱਚ ਸ਼ਰਾਰਤੀ ਅਨਸਰ ਨਹੀਂ ਹੁੰਦੇ, ਬਹੁਤ ਵਾਰ ਕਿਸਾਨਾਂ ਦੇ ਵਿੱਚ ਵੀ ਸ਼ਰਾਰਤੀ ਅਨਸਰ ਹੋਣਗੇ, ਪਰ ਜਿਹੜਾ ਸੰਜੀਦਾ ਕਿਸਾਨ ਹੈ ਉਹ ਕਿਤੇ ਕਿਸੇ ਦੇ ਗੱਲ ਨਹੀਂ ਪੈਂਦਾ। ਉਹ ਤਾਂ ਦੇਖੋ ਤੁਸੀਂ ਪੁਲਿਸ ਵਾਲੇ ਅੱਥਰੂ ਗੈਸ ਦੇ ਗੋਲੇ ਵਰ੍ਹਾ ਰਹੇ ਸੀ, ਉਹਨਾਂ ਨੂੰ ਠਿੱਠ ਕਰ ਰਹੇ ਸੀ, ਤੰਗ ਪਰੇਸ਼ਾਨ ਕਰ ਰਹੇ ਸੀਗੇ ਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਜਾ ਕੇ ਚਾਹ ਪਾਣੀ ਪਿਆਈ। ਚਲੋ ਖੈਰ ਕਈ ਬਾਹਾਂ ਵੀ ਉਲਾਰਦੇ ਸੀ, ਉਧਰੋਂ ਪੁਲਿਸ ਵਾਲੇ ਵੀ ਘੱਟ ਨਹੀਂ ਸੀ, ਉਹਨਾਂ ਨੇ ਵੀ ਗੰਦੇ ਇਸ਼ਾਰੇ ਕਿਸਾਨ ਭਰਾਵਾਂ ਨੂੰ ਕੀਤੇ। ਪਰ ਐਜ਼ ਏ ਫਾਰਮਰ, ਇੱਕ ਕਿਸਾਨ ਵਜੋਂ ਤੁਹਾਡੇ ਸਾਹਮਣੇ ਜੇ ਕੋਈ ਬੰਦਾ ਕਿਸੇ ਮੀਡੀਆ ਮੁਲਾਜ਼ਮ ਦੇ ਨਾਲ, ਕਿਸੇ ਪੁਲਿਸ ਮੁਲਾਜ਼ਮ ਦੇ ਨਾਲ ਬਦਸਲੂਕੀ ਕਰ ਰਿਹਾ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਧਰਨੇ ਦਾ ਹਮਾਇਤੀ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਉਹ ਧਰਨੇ ਦੇ ਪੱਖ ਦੇ ਵਿੱਚ ਨਹੀਂ ਹੈ, ਉਹ ਧਰਨੇ ਦਾ ਵਿਰੋਧੀ ਹੈ। ਤੁਹਾਡੀ ਲਹਿਰ ਨੂੰ ਉਹ ਢਾਹ ਲਾਉਣ ਵਾਲਾ ਬੰਦਾ ਹੈ, ਤੁਹਾਡੀ ਲਹਿਰ ਨੂੰ ਉਹ ਦਬਾਉਣ ਵਾਲਾ ਬੰਦਾ, ਤੁਹਾਡੀ ਲਹਿਰ ਨੂੰ ਬਦਨਾਮ ਕਰਨ ਵਾਲਾ ਬੰਦਾ। ਸੋ ਕਿਸਾਨ ਆਗੂਆਂ ਨੇ ਚੰਗੇ ਤਰੀਕੇ ਦੇ ਨਾਲ ਇਹ ਮਸਲਾ ਨਿਪਟਾ ਲਿਆ। ਪੱਤਰਕਾਰਾਂ ਨੂੰ ਵੀ ਚਾਹੀਦਾ ਕਿ ਉਹ ਆਪਣੀ ਅਪਰੋਚ ਜਾਇਜ਼ ਰੱਖਣ, ਸਹੀ ਰੱਖਣ ਤੇ ਇਸ ਮਾਮਲੇ ਦੇ ਵਿੱਚ ਜਿਹੜੀਆਂ ਹੋਰ ਧਿਰਾਂ ਨੇ ਉਹ ਵੀ, ਕਿਸਾਨ ਵੀ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੂੰ ਉਹ ਸਮਝਣ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਕੁਝ ਹੀ ਮਿੰਟਾਂ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।